ਇੱਕ ਪਿੰਡ ਪੰਜਾਬ ਦੇ ਨਾਲ ਮੈਂ ਮਲਿਕ ਵਸੀਮ ਤੇ ਅੱਜ ਅਸੀਂ ਪਹੁੰਚੇ ਨਨਕਾਣਾ ਸਾਹਿਬ ਬਾਬਾ ਜੀ ਦੇ ਦਰਬਾਰ ਸ਼ਰੀਫ ਤੇ। ਇੱਥੇ ਆ ਕੇ ਸਾਨੂੰ ਜਿਹੜੀ ਚਹਿਲ ਕਦਮੀ ਜਿਹੜੇ ਵੀਰ ਭਰਾ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਨੇ ਦੇਖ ਕੇ ਸਾਡਾ ਦਿਲ ਖੁਸ਼ ਹੋ ਗਿਆ। ਬਹੁਤ ਸਾਰੇ ਵੀਰਾਂ ਦੇ ਨਾਲ ਗੱਲਾਂ ਵੀ ਹੋਈਆਂ, ਕੁਝ ਯੂਥ ਆ, ਨਿਊ ਜਨਰੇਸ਼ਨ ਆ ਸਾਡੇ ਨਾਲ ਇੱਥੇ ਮੌਜੂਦ ਆ। ਇਹਨਾਂ ਦੇ ਵਿਚਾਰ ਪੁੱਛਦੇ ਆ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਈ ਜੀ ਆਪਣਾ ਕਿਹੜਾ ਪਿੰਡ ਆ, ਕਿੱਥੋਂ ਆਏ ਜੇ, ਤੇ ਦੂਜੀ ਚੀਜ਼ ਇਹ ਕਿ ਪਹਿਲੀ ਵਾਰੀ ਆਏ ਜੇ ਕਿ ਅੱਗੇ ਵੀ ਆਉਂਦੇ ਜੇ? ਆਪਣਾ ਭਾਗੋਕੇ ਪਿੰਡ ਆ ਜੀ, ਜ਼ਿਲ੍ਹਾ ਫਿਰੋਜ਼ਪੁਰ, ਤੇ ਅਸੀਂ ਫਸਟ ਟਾਈਮ ਮਤਲਬ ਪਾਕਿਸਤਾਨ ਆਏ ਆ। ਤੇ ਕਿੱਦਾਂ ਲੱਗਾ ਪਾਕਿਸਤਾਨ 'ਚ ਆ ਕੇ ਲੋਕਾਂ ਦੇ ਨਾਲ ਮਿਲਣਾ ਗਿਲਣਾ, ਜਾਂ ਮੁਹੱਬਤ, ਜਾਂ ਪਾਕਿਸਤਾਨ ਦੇ ਲੋਕ ਜਾਂ ਸਰਕਾਰ ਵੱਲੋਂ ਜਿਹੜਾ ਪ੍ਰੋਟੋਕੋਲ ਦਿੱਤਾ ਹੈਗਾ ਉਹਦੇ ਬਾਰੇ 'ਚ ਕਿੱਦਾਂ ਦਾ ਮਹਿਸੂਸ ਕੀਤਾ? ਨਹੀਂ ਜੀ, ਬਹੁਤ ਵਧੀਆ ਇੱਥੇ ਫੀਲ ਹੋਇਆ ਸਾਨੂੰ। ਇੰਨੀ ਸਿਕਿਉਰਿਟੀ ਸਾਡੇ ਵਾਸਤੇ, ਮਤਲਬ ਰੋਡ ਜਾਮ ਕੀਤੇ ਪਏ ਸਾਡੇ ਵਾਸਤੇ, ਮਾਰਕੀਟਾਂ ਬੰਦ ਆ ਵੀ, ਮਤਲਬ ਇਹਨਾਂ ਦੀ ਜਿਹੜੀ ਸੇਫਟੀ ਉਹ ਪੂਰੀ ਰਹੇ। ਬਹੁਤ ਵਧੀਆ ਮਤਲਬ ਇੱਥੇ ਲੱਗਾ। ਬਿਲਕੁਲ ਜੀ, ਜਿੱਦਾਂ ਕਿ ਨੌਜਵਾਨ ਨੇ ਇੱਥੇ ਪਹਿਲੀ ਵਾਰੀ ਆਏ ਨੇ ਤੇ ਕੋਈ ਮਤਲਬ ਮਹਿਸੂਸ ਨਹੀਂ ਹੋ ਰਿਹਾ ਕਿ ਪਹਿਲੀ ਵਾਰੀ ਆਏ ਨੇ। ਇੱਦਾਂ ਹੀ ਲੱਗ ਰਿਹਾ ਜਿੱਦਾਂ ਆਪਣੇ ਪੰਜਾਬ 'ਚ ਫਿਰ ਰਹੇ ਨੇ। ਇੱਧਰ ਦੂਜੇ ਬੰਨੇ ਮੇਰੇ ਨਾਲ ਹੋਰ ਵੀਰ ਨੇ, ਇਹਨਾਂ ਨੂੰ ਪੁੱਛਦੇ ਭਾਈ ਜੀ ਤੁਸੀਂ ਕਿਹੜਾ ਜਗ੍ਹਾ ਤੋਂ ਆਏ ਜੇ, ਇੰਡੀਆ ਤੋਂ? ਕਿਹੜਾ ਪਿੰਡ ਆਪਣਾ? ਆਪਣਾ ਭਾਗੋਕੇ ਪਿੰਡ ਆ ਜੀ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਆ ਕਿੱਦਾਂ ਜੀ। ਲੱਗਾ? ਬਹੁਤ ਵਧੀਆ ਫੀਲ ਹੋਇਆ ਇੱਥੇ ਆਣ ਕੇ, ਬਹੁਤ ਹੀ ਜ਼ਿਆਦਾ ਵਧੀਆ। ਹਰੇਕ ਥਾਂ ਤੇ ਇੰਨਾ ਜ਼ਿਆਦਾ ਪਿਆਰ ਮਿਲਦਾ ਪਾਕਿਸਤਾਨੀ ਭਰਾਵਾਂ ਤੋਂ, ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਪਿਆ ਵਾ। ਜਿਹੜਾ ਹਰੇਕ ਥਾਂ ਤੋਂ ਇੰਨੀ ਸਿਕਿਉਰਿਟੀ ਸਾਡੇ ਵਾਸਤੇ, ਹਰੇਕ ਥਾਂ ਤੇ ਬਾਜ਼ਾਰ ਬੰਦ ਆ, ਹਰੇਕ ਗਲੀ ਬੰਦ ਆ, ਨਾਲ ਪੁਲਿਸ ਵਾਲੇ ਜਵਾਨ ਹਰੇਕ ਥਾਂ ਤੇ ਸਾਡੇ ਨਾਲ ਤੈਨਾਤ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਸਿਕਿਉਰਿਟੀ ਲਈ। ਹਾਂਜੀ। ਅੱਛਾ ਬਾਈ ਜੀ ਤੁਸੀਂ ਦੱਸੋ ਮੈਨੂੰ, ਤੁਸੀਂ ਵੀ ਪਹਿਲੀ ਵਾਰੀ ਆਏ ਹੋ ਇੱਥੇ? ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਚੌਥੀ ਵਾਰ ਆ ਗਿਆ ਇੱਥੇ ਜੀ, ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਪਾਕਿਸਤਾਨ ਸਰਕਾਰ ਦਾ ਤੇ ਆਪਣੀ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਿਲਿਆ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਆ। ਤੇ ਤੁਹਾਡੀ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦਾ, ਇਮਰਾਨ ਖਾਨ ਸਾਹਿਬ ਦਾ, ਨਵਜੋਤ ਸਿੰਘ ਸਿੱਧੂ ਸਾਹਿਬ ਦਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਵਾਸਤੇ ਲਾਂਘਾ ਖੋਲ੍ਹਿਆ ਕਰਤਾਰਪੁਰ ਸਾਹਿਬ ਦਾ ਤੇ ਸਾਨੂੰ ਰਾਹਦਾਰੀ ਦਿੱਤੀ। ਵੀਰੇ ਇੱਕ ਤੁਹਾਡੇ ਉੱਥੇ ਅਕਸਰ ਗੱਲ ਸਾਡੇ ਕੋਲ, ਕਿਉਂਕਿ ਸੋਸ਼ਲ ਮੀਡੀਆ ਤੋਂ ਲੋਕ ਸਾਡੇ ਨਾਲ ਟੱਚ ਰਹਿੰਦੇ ਨੇ, ਉੱਥੇ ਕਹਿੰਦੇ ਆ ਬੜੀ ਹਵਾ ਜੀ ਚੱਲੀ ਆ ਕਿ ਪਾਕਿਸਤਾਨ ਦਾ ਜਿਹਦੇ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਉਹਦਾ ਦੁਨੀਆ ਤੇ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਇਹ ਜਿਹੜੀ ਗੱਲ ਤੁਹਾਨੂੰ ਮੈਂ ਮਤਲਬ ਇੱਕ ਜ਼ਿੰਮੇਵਾਰੀ ਨਾਲ ਕਹਿ ਰਿਹਾ, ਇਹਦਾ ਮਤਲਬ ਜੇ ਅਗਰ ਇਦਾਂ ਦਾ ਸਿਲਸਿਲਾ ਹੋਵੇ ਤਾਂ ਪਾਕਿਸਤਾਨੀ ਤੋਂ ਕੋਈ ਬਾਹਰ ਜਾ ਨਹੀਂ ਸਕਦਾ ਹੈਗਾ। ਹਰ ਦੁਨੀਆ ਦੇ ਹਰ ਮੁਲਕ ਤੇ ਸਿਵਾਏ ਇਸਰਾਈਲ ਤੋਂ ਪਾਕਿਸਤਾਨ ਦੇ ਹਰ ਜਗ੍ਹਾ ਤੇ ਹੈਗੇ ਨੇ। ਆਪਣੀ ਜਿਹੜੀ ਹੈ ਤੁਹਾਡੇ ਯੂਥ ਆ, ਤੁਹਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਇੱਕ ਪੈਗਾਮ ਦਿਓ, ਦੱਸਿਓ ਉਹਨਾਂ ਨੂੰ ਕਿ ਇਦਾਂ ਦਾ ਕੋਈ ਚੱਕਰ ਨਹੀਂ। ਮਤਲਬ ਤੁਸੀਂ ਪਾਕਿਸਤਾਨ ਆ ਗਏ ਹੋ, ਤੁਸੀਂ ਦੁਨੀਆ ਤੇ ਕਿਤੇ ਜਾ ਨਹੀਂ ਸਕਦੇ। ਇਹਦੇ ਬਾਰੇ ਥੋੜਾ ਜਿਹਾ। ਨਹੀਂ ਜੀ, ਬਿਲਕੁਲ ਇਹ ਝੂਠੀ ਅਫਵਾਹ ਹੈ, ਇਹੋ ਜਿਹਾ ਕੁਝ ਨਹੀਂਗਾ। ਸਾਡੇ ਆਪਦੇ ਰਿਸ਼ਤੇਦਾਰ ਉਹ ਪਹਿਲਾਂ ਇੱਕ ਵਾਰ ਦੋ ਵਾਰ ਪਾਕਿਸਤਾਨ ਆਏ, ਉਸ ਤੋਂ ਬਾਅਦ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਭ ਜਗ੍ਹਾ ਗਏ ਆ। ਇਹੋ ਜਿਹਾ ਕੋਈ ਮਸਲਾ ਨਹੀਂਗਾ। ਅਸੀਂ ਸਭ ਸਾਰਿਆਂ ਨੂੰ ਅਪੀਲ ਕਰਦੇ ਤੁਸੀਂ ਆਓ ਇੱਥੇ ਗੁਰੂ ਘਰ ਦੇ ਦਰਸ਼ਨ ਕਰੋ, ਤੇ ਮਤਲਬ ਇਹੋ ਜਿਹਾ ਕੋਈ ਇਸ਼ੂ ਨਹੀਂਗਾ ਵੀ ਬੰਦਾ ਬਾਅਦ ਚ ਬਾਹਰ ਨਾ ਜਾਵੇ। ਜੇ ਇਸ ਤਰ੍ਹਾਂ ਹੋਵੇ ਤਾਂ ਫਿਰ ਪਾਕਿਸਤਾਨ ਦੇ ਤਾਂ ਉਹ ਬਾਹਰ ਜਾ ਹੀ ਨਾ ਸਕਣ, ਉਹ ਤਾਂ ਖੁਦ ਬਾਹਰ ਬੈਠੇ ਆ, ਕੈਨੇਡਾ ਅਮਰੀਕਾ ਬੈਠੇ ਆ। ਇਹੋ ਜਿਹਾ ਕੋਈ ਮਸਲਾ ਨਹੀਂਗਾ। ਲੋ ਜੀ, ਇਹ ਤੁਸੀਂ ਸੁਣ ਲਿਆ। ਇੱਧਰ ਸਾਡੇ ਨਾਲ ਹੋਰ ਵੀਰ ਜੁੜੇ ਨੇ, ਇਹਨਾਂ ਨੂੰ ਪੁੱਛਦੇ ਆ ਜੀ। ਤੁਹਾਨੂੰ ਵੀ ਵੈਲਕਮ ਕਰਦੇ ਆ ਜੀ। ਦੱਸੋ ਤੁਸੀਂ ਜੀ ਕਿਹੜੀ ਜਗ੍ਹਾ ਤੋਂ, ਪੰਜਾਬ ਕਿਹੜਾ ਪਿੰਡ ਆਪਣਾ, ਤੇ ਕਿੰਨਵੀਂ ਵਾਰੀ ਆ ਰਹੇ? ਮੈਂ ਪਿੰਡ ਭਾਗੋਕੇ, ਜ਼ਿਲ੍ਹਾ ਫਿਰੋਜ਼ਪੁਰ ਆ ਜੀ, ਤੇ ਪਹਿਲੀ ਵਾਰੀ ਆ ਰਿਹਾ। ਕਿੱਦਾਂ ਦਾ ਲੱਗਾ ਸਾਡਾ ਪਾਕਿਸਤਾਨ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ, ਬਹੁਤ ਇੱਜ਼ਤ ਕਰਦੇ ਇੱਥੋਂ ਦੇ ਲੋਕ, ਬੜੇ ਵਧੀਆ ਬੁਲਾਉਂਦੇ ਆ ਜੋ ਵੀ ਕਿਤੇ ਜਾਂਦੇ ਆ। ਮੰਨ ਲਓ ਹਰੇਕ ਥਾਂ ਤੇ ਬੜਾ ਵਧੀਆ ਸਾਨੂੰ ਮਹਿਸੂਸ ਹੁੰਦਾ। ਤੇ ਬੋਲੀ ਦੇ ਵਿੱਚ ਕਿੱਦਾਂ ਦਾ ਮਹਿਸੂਸ ਕੀਤਾ ਤੁਸੀਂ ਕਿ ਜਿਹੜੀ ਆ ਜੀ, ਮੰਨ ਲਓ ਸਾਡੇ ਸੇਮ ਹੀ ਬੋਲੀ ਆ। ਅਸੀਂ ਤਾਂ ਖੈਰ ਪੰਜਾਬੀ ਲੈ ਜਾਣਾ ਸਾਡਾ, ਕਿਉਂਕਿ ਸਾਡੀ ਪੰਜਾਬ ਦੀ ਜੰਪ ਵਾਲਾ ਜੀ ਬੋਲੀ ਸੇਮ ਹੀ ਬੋਲੀ ਆ, ਨਾ ਸਾਡਾ ਕੋਈ ਅੰਤਰ ਆ ਇਹਨਾਂ ਨਾਲ। ਸੇਮ ਜਿਵੇਂ ਇਹ ਬੋਲਦੇ ਉਵੇਂ ਅਸੀਂ ਬੋਲਦੇ ਆ। ਕੀ ਪੈਗਾਮ ਦਿੰਦੇ ਹੋ ਜਿਹੜੀ ਆਪਣੀ ਜਿਹੜੇ ਲੋਕ ਆਣਾ ਚਾਹੁੰਦੇ, ਸਿਰਫ ਇਸੇ ਡਰ ਤੋਂ ਨਹੀਂ ਆਉਂਦੇ ਕਿ ਸਾਡਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਾ ਲੱਗੇ? ਮੈਂ ਤੇ ਇਹ ਸੋਚਦਾ ਵੀ ਜਿਹੜਾ ਗੁਰੂ ਘਰ ਆਣ ਕੇ ਇਹ ਗੱਲ ਸੋਚਦਾ, ਇਹ ਸੋਚਣੀ ਚਾਹੀਦੀ ਜੇ ਆਪਾਂ ਗੁਰੂ ਘਰ ਤੋਂ, ਆਪਾਂ ਸਾਰਾ ਗੁਰੂ ਘਰ ਤੋਂ ਮੰਗਦੇ ਆ, ਤੇ ਗੁਰੂ ਘਰ ਨਹੀਂ ਸਾਰਾ ਕੁਝ ਆਪਾਂ ਨੂੰ ਦੇਣਾ, ਤੇ ਗੁਰੂ ਤੇ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ। ਜੇ ਆਪਾਂ ਨੂੰ ਵਿਸ਼ਵਾਸ ਆ ਤੇ ਫਿਰ ਆਪਾਂ ਨੂੰ ਆਉਣਾ ਚਾਹੀਦਾ। ਲੋਕ ਜਾਂਦੇ ਆ, ਤੁਹਾਡੇ ਵੀ ਜਾਂਦੇ ਹੀ ਆ ਬਾਹਰ, ਸਾਡੇ ਵੀ ਬਾਹਰ ਜਾਂਦੇ ਆ। ਵੀਰਾ ਦੱਸ ਰਿਹਾ ਸੀ ਇੱਥੇ ਕਿ ਸਾਡੇ ਰਿਸ਼ਤੇਦਾਰ ਇੱਥੋਂ ਵੀ ਹੋ ਕੇ ਗਏ 2-3 ਦਫਾ, ਤੇ ਕੈਨੇਡਾ ਵੀ ਗਏ ਨੇ, ਉਸ ਤੋਂ ਬਾਅਦ ਆਸਟ੍ਰੇਲੀਆ ਵੀ ਗਏ ਨੇ। ਕੋਈ ਚੱਕਰ ਹੀ ਨਹੀਂ ਹੈਗਾ ਬਸ ਜੀ। ਹਾਂ, ਕੋਈ ਚੱਕਰ ਨਹੀਂਗਾ, ਪਰ ਉਹੀ ਤਾਂ ਮੈਂ ਤੁਹਾਨੂੰ ਵਾਰ-ਵਾਰ ਕਹਿਣ ਡਿਆ ਵੀ ਗੁਰੂ ਤੋਂ ਬਿਨਾਂ ਕੀ ਆ। ਮੇਨ ਗੱਲ ਤਾਂ ਆਪਾਂ ਗੁਰੂ ਆ। ਜੇ ਗੁਰੂ ਨੇ ਸਾਰਾ ਕੁਝ ਦੇਣਾ, ਉਹਨੇ ਸਭ ਕੁਝ ਲੈਣਾ, ਤੇ ਆਪਾਂ ਨੂੰ ਉਹ ਸਭ ਕੁਝ ਦੇਊਗਾ। ਵਿਸ਼ਵਾਸ ਕਰਾਂਗੇ ਤੇ ਸਭ ਕੁਝ ਮਿਲਦਾ। ਇੱਕ ਹੋਰ ਵੀਰਾ ਸਾਡੇ ਨਾਲ, ਇਹਨਾਂ ਤੋਂ ਪੁੱਛਦੇ ਆ। ਹਾਂਜੀ ਵੀਰਾ ਜੀ, ਕੀ ਹਾਲ ਹੈ? ਠੀਕ ਹੈ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਵਧੀਆ। ਕਿੱਦਾਂ ਦਾ ਲੱਗਾ ਤੁਹਾਨੂੰ ਪਾਕਿਸਤਾਨ 'ਚ ਆ ਕੇ? ਬਹੁਤ ਵਧੀਆ, ਬਹੁਤ ਵਧੀਆ ਜੀ। ਪਹਿਲੀ ਵਾਰੀ ਆਏ? ਹਾਂਜੀ, ਪਹਿਲੀ ਵਾਰ ਆਏ। ਕਿਹੜਾ ਆਪਣਾ ਪਿੱਛੋਂ ਪਿੰਡ? ਪਿੰਡ ਬਠਿੰਡਾ ਜ਼ਿਲ੍ਹਾ ਹੀ, ਪਿੰਡ ਭਾਈ ਰੂਪਾ ਜੀ। ਤੇ ਕੋਈ ਮਤਲਬ ਲੋਕ ਪ੍ਰੋਟੋਕੋਲ, ਸਿਕਿਉਰਿਟੀ ਜਾਂ ਖਾਣ ਪੀਣ
ਇੱਥੇ ਦੇ ਲੋਕਲ ਜਿਹੜੀ ਆਵਾਮ ਹੈਗੀ ਉਹਨਾਂ ਨੇ ਕਿੱਦਾਂ ਦਾ ਤਾਮਨ ਕੀਤਾ ਤੁਹਾਡਾ? ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ। ਹਰ ਇੱਕ ਇੰਤਜ਼ਾਮ ਬਹੁਤ ਹੀ ਜ਼ਿਆਦਾ ਵਧੀਆ ਸੀਗੀ, ਖਾਣ ਪੀਣ ਦਾ, ਹੋਰ ਰਹਿਣ ਸਹਿਣ ਦਾ, ਬਾਕੀ ਸਿਕਿਉਰਿਟੀ ਪੱਖੋਂ ਹਰ ਇੱਕ ਵਧੀਆ ਜੀ, ਬਹੁਤ ਵਧੀਆ ਲੱਗਾ ਕਿ ਜੀ। ਆਪਣੇ ਮਿੱਤਰ ਜਿਹੜੇ ਪਿੱਛੇ ਇੰਡੀਆ ਤੇ ਬੈਠੇ ਨੇ ਪੰਜਾਬ 'ਚ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਜਿਹੜੇ ਇਸੇ ਚੀਜ਼ ਤੋਂ ਡਰਦੇ ਨੇ ਕਿ ਅਸੀਂ ਪਾਕਿਸਤਾਨ ਇਸ ਵਜ੍ਹਾ ਤੋਂ ਨਹੀਂ ਜਾਣਾ? ਇੱਕ ਤੇ ਬਦਨਾਮ ਕੀਤਾ ਸਾਡੀ ਮੀਡੀਆ ਨੇ, ਇਹਨਾਂ ਨੂੰ ਬਦਨਾਮ ਕੀਤਾ ਹੋਇਆ, ਪਾਕਿਸਤਾਨ ਨੂੰ ਵੀ ਤੇ ਇੰਡੀਆ ਨੂੰ ਵੀ, ਇੱਕ ਦੂਜੇ ਦੇ ਨਾਲ ਵਿੱਚ ਇਹਨਾਂ ਨੇ ਮੁਖਾਲਫਤਾਂ ਪਾਈਆਂ ਹੋਈਆਂ ਨੇ। ਅਸਲ ਤੁਸੀਂ ਜਿਹੜੇ ਆਂਦੇ ਨੇ ਜਿੱਦਾਂ ਫਿਜ਼ੀਕਲ ਤੁਸੀਂ ਆ ਕੇ ਦੇਖ ਲਿਆ ਕਿ ਚੱਕਰ ਹੀ ਕੋਈ ਨਹੀਂ, ਜਿੱਦਾਂ ਦੇ ਤੁਸੀਂ ਉਦਾਂ ਦੇ ਅਸੀਂ, ਸਾਡੇ ਕਿਹੜਾ ਸਿੰਘ ਨਿਕਲੇ ਆ। ਅੱਛਾ, ਹੁਣ ਜਿਹੜੀ ਆਪਣੀ ਯੂਥ ਆ, ਨੌਜਵਾਨ ਆ, ਜਿਹੜੇ ਡਰਦੇ ਲੋਕ, ਉਹਨਾਂ ਨੂੰ ਪੈਗਾਮ ਦਿਓ। ਮੇਰੇ ਨਾਲ ਖੁਦ ਨਾ ਇਹ ਹੋਇਆ ਜੀ, ਕਿਉਂਕਿ ਜਿਹੜੇ ਸਾਡੇ ਆਂਢੀ ਗੁਆਂਢੀਆਂ ਜਾਂ ਹੋਰ ਪਿੰਡ ਦੇ ਕਹਿ ਰਹੇ ਵੀ ਤੁਸੀਂ ਕਿਉਂ ਜਾ ਰਹੇ ਹੋ, ਵੀ ਇੱਥੇ ਉਧਰ ਹੀ ਬਾਹਰ ਨਹੀਂ ਜਾ ਸਕਦੇ। ਐਂ ਮੈਂ ਕਿਹਾ ਕੋਈ ਚੱਕਰ ਨਹੀਂ, ਨਾਲ ਲੱਗੇ ਪਾਕਿਸਤਾਨ ਤਾਂ ਜਾਵਾਂਗੇ ਕਿਉਂਕਿ ਉੱਥੇ ਗੁਰੂ ਘਰ ਹੈ, ਨਨਕਾਣਾ ਸਾਹਿਬ ਹੈ, ਪੰਜਾ ਸਾਹਿਬ ਗੁਰੂ ਦੇਖਣ ਮੱਥਾ ਟੇਕਾਂਗੇ, ਕੋਈ ਚੱਕਰ ਨਹੀਂ। ਇਹੋ ਜਿਹਾ ਕੋਈ ਇਸ਼ੂ ਨਹੀਂ ਕਿ ਵੀ ਇੱਥੋਂ ਆ ਗਏ ਤੇ ਵੀਜ਼ਾ ਨਹੀਂ ਲੱਗਣਾ, ਕੋਈ ਚੱਕਰ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਹਾਂਜੀ, ਜਿੱਦਾਂ ਜੀ ਤੁਸੀਂ ਸੁਣੀਆਂ ਕਿ ਨੌਜਵਾਨ ਨਸਲ ਆ ਜਿਹੜੀ ਪੰਜਾਬ ਦੀ ਦੱਸ ਰਹੀ ਆ, ਅਵੇਅਰਨੈਸ ਦੇ ਰਹੀ ਆ ਜਵਾਨਾਂ ਨੂੰ, ਜਿਹੜੇ ਕਿ ਇੱਕ ਗਲਤਫਹਿਮੀ ਪਾਲ ਚੁੱਕੇ ਨੇ। ਉੱਥੇ ਦਾ ਕੁਝ ਮੀਡੀਆ ਜਿਹਨੇ ਗੱਲ ਚੁੱਕ ਛੜੀ ਆ ਕਿ ਪਾਕਿਸਤਾਨ ਦਾ ਜੇ ਵੀਜ਼ਾ ਲੱਗ ਗਿਆ ਤੇ ਤੁਸੀਂ ਕਿਸੇ ਹੋਰ ਮੁਲਕ 'ਚ ਨਹੀਂ ਜਾ ਸਕਦੇ। ਇਹ ਗੱਲ ਤੇ ਸਰਾਸਰ ਹੈਗੀ ਝੂਠੀ। ਤੇ ਜਿਹੜੀ ਆਵਾਮ ਆ ਜਿਨ੍ਹਾਂ ਨੂੰ ਬਾਬਾ ਜੀ ਤੋਂ, ਗੁਰੂ ਘਰ ਤੋਂ ਵੱਧ ਕੇ ਕੋਈ ਸ਼ਾਇਦ ਨਹੀਂ ਨਾ ਹੁੰਦੀ ਹੈਗੀ, ਤੇ ਜਿੰਨੇ ਇੱਥੇ ਆਉਣ ਦੇ ਬਾਰੇ ਸੋਚਣਾ ਕਿ ਮੇਰਾ ਕੈਨੇਡਾ ਦਾ ਨਾ ਲੱਗਿਆ, ਤੇ ਹਾਲਾਂਕਿ ਹੈਗਾ ਝੂਠ ਹੀ ਆ ਸਾਰਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਨੇ ਸਭ ਇੱਕ ਪਲੰਦਾ ਬਣਾਇਆ ਗਿਆ ਵਾ, ਇੱਕ ਪਲਾਨ ਬਣਾਇਆ ਗਿਆ ਵਾ ਤੁਹਾਨੂੰ ਤੇ ਸਾਨੂੰ ਦੂਰ ਕਰਨ ਦਾ ਮਕਸਦ ਆ। ਤੁਸੀਂ ਗੁਰੂ ਘਰੋਂ ਦੂਰ ਨਹੀਂ ਹੋ ਸਕਦੇ, ਸਾਡੇ ਤੋਂ ਦੂਰ ਨਹੀਂ ਹੋ ਸਕਦੇ, ਅਸੀਂ ਤੁਹਾਡੇ ਤੋਂ ਦੂਰ ਨਹੀਂ ਹੋ ਸਕਦੇ। ਪਾਕਿਸਤਾਨ ਦੇ ਹਮੇਸ਼ਾ ਤੁਹਾਡੇ ਵਾਸਤੇ ਦਰ ਖੁੱਲੇ ਨੇ, ਜਿੱਦਾਂ ਮਰਜ਼ੀ ਆਓ। ਤੁਹਾਡਾ ਆਪਣਾ ਪੰਜਾਬ ਆ, ਤੁਹਾਡਾ ਆਪਣਾ ਪਾਕਿਸਤਾਨ ਆ, ਤੇ ਇਨਸ਼ਾ-ਅੱਲਾਹ ਤਾਲਾ ਤੁਹਾਨੂੰ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਮਿਲਣਗੇ ਹਰ ਇੱਕ ਤੈਨੂੰ ਵੱਧ ਤੋਂ ਵੱਧ ਮਹਿਮਾਨ ਨਵਾਜ਼ ਮਿਲੇਗਾ। ਇਸ ਵੇਲੇ ਸਾਡੇ ਨਾਲ ਯੂਥ ਜਿਹੜੀ ਕਿ ਖਾਨ ਸਾਹਿਬ ਦੀ ਫੇਵਰੇਟ ਨਿਊ ਜਨਰੇਸ਼ਨ ਜਿਹੜੀ ਆ ਉਹ ਇੱਥੇ ਪਹੁੰਚੀ ਆ ਪਾਕਿਸਤਾਨ ਦੇ ਵਿੱਚ। ਇਹਨਾਂ ਨਾਲ ਗੱਲ ਕਰਦੇ ਆ, ਪੁੱਛਦੇ ਇਹਨਾਂ ਨੂੰ ਕਿੱਥੋਂ ਆਏ ਨੇ, ਕੀ ਨਾਮ ਨੇ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਤੇ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਰ। ਅੱਛਾ ਵੀਰਾ ਜੀ, ਕੀ ਨਾਮ ਆ? ਪਹਿਲੇ ਤਾਂ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਸਿਮਰਜੋਤ ਸਿੰਘ ਮੇਰਾ ਨਾਮ ਹੈ ਜੀ, ਤੇ ਤਰਨਤਾਰਨ ਸਾਹਿਬ ਪੰਜਾਬ ਤੋਂ ਆਏ ਹਾਂ ਜੀ। ਤੁਹਾਡਾ ਕੀ ਨਾਮ ਆ ਜੀ? ਸਰ ਮੇਰਾ ਨਾਮ ਹੈ ਰਾਮ ਸਿੰਘ ਕਲਿਆਣ, ਮੈਂ ਡਿਸਟ੍ਰਿਕਟ ਬਠਿੰਡਾ ਪਿੰਡ ਕਲਿਆਣ ਸੁੱਖਾ ਤੋਂ ਬਿਲੋਂਗ ਕਰਦਾ ਜੀ, ਤੇ ਇੱਥੇ ਪਾਕਿਸਤਾਨ ਜਾਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ। ਵੈਲਕਮ ਜੀ, ਤੁਹਾਨੂੰ ਢੇਰ ਸਾਰਾ ਦਿਲੋਂ ਵੈਲਕਮ ਕਰਦੇ ਹਾਂ ਅਸੀਂ, ਤੁਸੀਂ ਆਏ ਹੋ, ਧੰਨਵਾਦ ਸਾਡੇ। ਅੱਛਾ, ਮੈਨੂੰ ਇਹ ਦੱਸੋ, ਪਾਕਿਸਤਾਨ ਦੇ ਵਿੱਚ ਤਾਂ ਇੱਕ ਮਤਲਬ ਵੀਜ਼ਾ ਲੱਗ ਹੀ ਨਹੀਂ ਨਾ ਰਿਹਾ ਹੈਗਾ ਕਿ ਪਾਕਿਸਤਾਨੀਆਂ ਦਾ ਇੰਡੀਆ ਵਾਸਤੇ ਵੀਜ਼ਾ ਲੱਗਣਾ ਭੁੱਲ ਜਾਓ, ਕਿਉਂਕਿ ਆਲਮੀ ਦੁਨੀਆ ਤੇ ਤਾਂ ਤੁਹਾਡਾ ਮੀਡੀਆ ਕੋਈ ਸਾਡਾ ਮੀਡੀਆ, ਉਹਨਾਂ ਨੇ ਇਹਨਾਂ ਨੂੰ ਆਤੰਕਵਾਦੀ ਬਣਾਤਾ, ਤੁਹਾਨੂੰ ਕਿਸੇ ਨੂੰ ਬਣਾਤਾ, ਕਿਸੇ ਨੂੰ ਸਾਨੂੰ ਬਣਾਤਾ। ਪਾਕਿਸਤਾਨ ਦਾ ਸਾਡੀ ਸਰਕਾਰ ਇਹ ਚਾਹੁੰਦੀ ਆ ਕਿ ਅੱਜ 5000 ਬੰਦਾ ਡੇਲੀ ਦਾ ਅਸੀਂ ਕਹਿੰਦੇ ਕਿ ਆਉਣ ਪਾਕਿਸਤਾਨ ਦੇ ਵਿੱਚ, ਆਉਣ, ਆ ਕੇ ਬਾਬਾ ਜੀ ਦੇ ਦਰਸ਼ਨ ਕਰਨ, ਇੱਥੇ ਗੁਰਦੁਆਰਾ ਸਾਹਿਬ ਆਉਣ। ਤੁਹਾਡੀ ਸਰਕਾਰ ਵੀਜ਼ਾ ਨਹੀਂ ਲਾਉਂਦੀ ਹੈ। ਇੱਕ ਤੁਹਾਡੇ ਬੰਨੇ ਇੱਕ ਹਵਾ ਬੜੀ ਚੱਲਦੀ ਆ ਕਿ ਪਾਕਿਸਤਾਨ ਦਾ ਜੇ ਕਿਸੇ ਇੰਡੀਅਨ ਦਾ ਵੀਜ਼ਾ ਲੱਗ ਗਿਆ, ਉਹ ਦੁਨੀਆ ਦੇ ਕਿਸੇ ਮੁਲਕ ਤੇ ਨਹੀਂ ਜਾ ਸਕਦਾ। ਇੱਕ ਤਾਂ ਮੈਂ ਕਲੀਅਰ ਕਰਦਾ, ਇਦਾਂ ਦਾ ਕੋਈ ਚੱਕਰ ਨਹੀਂ ਹੈ ਵੀਰੇ। ਜਿੱਦਾਂ ਪਾਕਿਸਤਾਨ ਦਾ ਵੀਜ਼ਾ, ਇਹਦਾ ਮਤਲਬ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਕੈਦ ਆ, ਕਿਤੇ ਨਹੀਂ ਜਾ ਰਹੇ ਹੈਗੇ। ਇਹ ਸਭ ਝੂਠ ਆ। ਤੁਸੀਂ ਦੱਸੋ, ਜਿਹੜੀ ਉੱਥੇ ਤੁਹਾਡੀ ਆਵਾਮ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਾਕਿਸਤਾਨ ਦੀ ਆਵਾਮ ਨੂੰ? ਇੱਕ ਤਾਂ ਕਲੀਅਰ ਕਰ ਦਿਓ, ਮੈਂ ਤੁਹਾਨੂੰ ਕਲੀਅਰ ਕਰਤਾ ਕਿ ਕੋਈ ਚੱਕਰ ਨਹੀਂਗਾ ਕਿ ਜਿਹੜਾ ਵੀਜ਼ਾ ਜਿਹੜਾ ਲੱਗ ਰਿਹਾ ਤੇ ਕਿਸੇ ਹੋਰ ਦਾ ਨਹੀਂ ਲੱਗਣਾ। ਇਹ ਜਿਹੜਾ ਇੱਕ ਤਾਂ ਡਰ ਕੱਢ ਦਿਓ ਦੁਨੀਆ ਦੇ ਦਿਲ 'ਚੋਂ ਕਿ ਕੋਈ ਚੱਕਰ ਨਹੀਂ। ਦੂਸਰਾ ਜਿਹੜਾ ਪਾਕਿਸਤਾਨ ਦੇ ਬਾਰੇ 'ਚ ਦੱਸੋ, ਕੀ ਕਹਿਣਾ ਚਾਹੁੰਦੇ? ਜਿਹੜੀ ਪਹਿਲੀ ਗੱਲ ਤੁਸੀਂ ਕਹਿ ਰਹੇ ਸੀ ਕਿ ਪਾਕਿਸਤਾਨ ਦਾ ਜਦੋਂ ਵੀਜ਼ਾ ਲੱਗ ਜੇ ਕਿਸੇ ਹੋਰ ਦਾ ਨਹੀਂ ਲੱਗਦਾ, ਇਹ ਬਿਲਕੁਲ ਇੱਕ ਨਾ ਜਿਹੜੀ ਸਾਡਾ ਨੈਸ਼ਨਲ ਮੀਡੀਆ ਹੈ ਉੱਥੋਂ ਦਾ, ਉਹ ਜਾਣ ਕੇ ਜ਼ਹਿਰ ਉਗਲਦਾ ਰਹਿੰਦਾ ਕਿ ਕਿਸੇ ਤਰੀਕੇ ਨਾਲ ਇਹ ਜਿਹੜੀ ਲਕੀਰ ਖਿੱਚੀ ਗਈ ਹੈ, ਇਹ ਨਫ਼ਰਤ ਨੂੰ ਇੱਕ ਤਰ੍ਹਾਂ ਵਧਾਉਂਦੇ ਨੇ। ਤੇ ਜਦ ਕਿ ਇਹ ਹੈ ਕਿ ਚੱਲ ਪਿਆਰ ਦੀਆਂ ਤੰਦਾਂ ਬੁਣਦੇ ਆ, ਇੱਕ ਦੂਜੇ ਨੂੰ ਗਲੇ ਲਗਾਉਂਦੇ ਆ, ਤੂੰ ਮੇਰੇ ਨਾਲ ਸੰਗਰਾਂਦ ਤੇ ਚੱਲ ਆਪਾਂ ਰਲ ਕੇ ਈਦ ਮਨਾਉਂਦੇ ਆ। ਕਿ ਜਿਹੜੀ ਪਿਆਰ ਦੀ ਭਾਵਨਾ ਸਾਡੇ ਅੰਦਰ ਸਿਰਜੀ ਜਾਣੀ ਸੀ, ਉਸ ਪਿਆਰ ਨੂੰ ਨਫ਼ਰਤ ਵਿੱਚ ਬਦਲਣ ਦਾ ਕੰਮ ਇਹ ਕਰਦੇ ਨੇ। ਤੇ ਰਹੀ ਗੱਲ ਪਾਸਪੋਰਟ ਦੀ, ਮੈਂ ਵੀਜ਼ਾ ਦੀ ਗੱਲ ਕਰਾਂ, ਅਸੀਂ ਇੱਕ ਵਾਰ SGPC ਦੇ ਆਫਿਸ ਦੇ ਵਿੱਚ ਗਏ, ਪਾਸਪੋਰਟ ਡਿਪੋਜ਼ਿਟ ਕਰਵਾਇਆ, ਉਸ ਤੋਂ ਬਾਅਦ ਪਾਕਿਸਤਾਨ ਐਮਬੈਸੀ ਨੇ ਬਿਨਾਂ ਕੁਝ ਸੋਚੇ ਸਮਝੇ ਸਾਰਿਆਂ ਦੇ ਵੀਜ਼ੇ ਲਾ ਦਿੱਤੇ। ਕਿ ਉਹਨਾਂ ਨੇ ਗੱਲ ਹੋਈ ਤੇ ਮੈਂ ਬੜੇ ਸੀਮਤ ਜਿਹੇ ਸਮੇਂ 'ਚ ਆਪਣੇ ਨਾ ਉੱਥੋਂ 3 ਸ਼ਰਧਾਲੂ ਸੀ ਸਾਡੇ ਪੰਜਾਬ ਤੋਂ ਆਏ, ਉਹਨਾਂ ਦਾ ਨਾ ਕਿਤੇ ਕੋਈ ਵੀਜ਼ਾ ਦੀ ਕੋਈ ਪ੍ਰੋਬਲਮ ਆਈ ਕਿ ਉਹਨਾਂ ਦਾ ਕੋਈ ਸਮੱਸਿਆ ਆ ਰਹੀ ਸੀ, ਉਹਨਾਂ ਨੂੰ ਵਾਪਸ ਭੇਜਣਾ ਸੀ। ਤੇ ਇੱਧਰ ਦੇ ਜਿਹੜੇ ਵਜ਼ੀਰ ਆਜ਼ਮ ਨੇ ਜਾਂ ਉਹਨਾਂ ਦੇ ਜਿਹੜੇ ਹੋਰ ਅਹਿਲਕਾਰ ਵਗੈਰਾ ਸੀ, ਉਹਨਾਂ ਨੇ ਉੱਧਰੋਂ ਮੈਸੇਜ ਕਲਾਇਆ ਕਿ ਨਹੀਂ, ਜਿਹੜੇ ਸ਼ਰਧਾਲੂ ਆਏ ਨੇ ਉਹਨਾਂ ਨੂੰ ਵਾਪਸ ਨਹੀਂ ਭੇਜਣਾ, ਉਹ ਦਰਸ਼ਨਾਂ ਲਈ ਆਏ ਨੇ, ਉਹਨਾਂ ਨੂੰ ਦਰਸ਼ਨਾਂ ਦਾ ਮੌਕਾ ਦਿਓ। ਕਿ ਇਹ ਬੜਾ ਪਿਆਰ ਸਾਡੇ ਨਾਲ ਵੰਡ ਰਹੇ ਨੇ। ਤੇ ਉਸ ਤੋਂ ਬਾਅਦ ਰਹੀ ਗੱਲ ਜਿਹੜਾ ਪਾਕਿਸਤਾਨ ਦਾ ਵੀਜ਼ਾ, ਇਹ ਸਿਰਫ ਅਫਵਾਹਾਂ ਨੇ, ਉਹ ਨੈਸ਼ਨਲ ਮੀਡੀਆ ਦਾ ਕੰਮ ਹੈ, ਉਹਨੇ ਜ਼ਹਿਰ ਹੀ ਉਗਲਣਾ ਹੈ, ਉਹ ਭਰੀ ਜਾਣਾ ਉਹਨਾਂ ਨੇ। ਤੇ ਪਾਕਿਸਤਾਨ ਦੀ ਆਵਾਮ ਲਈ ਪਾਕਿਸਤਾਨ ਇਸ ਤਰ੍ਹਾਂ ਹੈ ਕਿ ਇਦਾਂ ਲੱਗਾ ਜਿੱਦਾਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ, ਕਿ ਜਿਹੜੀ ਲੀਕ ਆ ਉਹਨੇ ਜ਼ਮੀਨ ਵੰਡ ਦਿੱਤੀ ਹੈ, ਪਰ ਲੋਕਾਂ ਦੇ ਵਿੱਚ ਕੋਈ ਬਟਵਾਰਾ ਨਹੀਂ। ਸਾਡਾ ਪਿਆਰ, ਸਾਡੀ ਹੋਂਦ, ਸੱਭਿਆਚਾਰ ਸਾਰਾ ਇੱਕੋ ਹੀ ਹੈ। ਕਿ ਉਹ ਜਿਹੜਾ ਪਿਆਰ ਸਾਨੂੰ ਉਧਰੋਂ ਮਿਲਦਾ ਸੀ, ਉਧਰੋਂ ਕਿਤੇ ਵਧੇਰਾ ਇੱਧਰ ਆ ਕੇ ਮਿਲਿਆ। ਤੇ ਜਿਸ ਗੁਰੂ ਨਾਨਕ ਦੇ ਦਰ ਤੇ ਅੱਜ ਅਸੀਂ ਆਏ ਹਾਂ, ਉਹ ਗੁਰੂ ਨਾਨਕ ਦੇ ਦਰ ਤੇ ਵੀ ਜ਼ਾਹਰ ਪੀਰ
ਜਗਤ ਗੁਰੂ ਬਾਬਾ, ਕਿ ਉਹ ਮੁਸਲਮਾਨਾਂ ਲਈ ਪੀਰ ਹੈ ਤੇ ਹਿੰਦੂਆਂ ਦੇ ਉਹ ਬਾਬਾ ਜੀ ਨੇ। ਉਸ ਦਰ ਤੇ ਆਏ ਆ ਸਰਬ ਸਾਂਝੀਵਾਲਤਾ ਦਾ, ਤੇ ਇੱਥੇ ਆ ਕੇ ਤੇ ਉਹ ਪਿਆਰ ਮੁਹੱਬਤ ਸਾਨੂੰ ਮਿਲਿਆ ਹੈ। ਪਾਕਿਸਤਾਨ ਦੀ ਆਵਾਮ ਦਾ, ਪਾਕਿਸਤਾਨ ਦੇ ਜਿੰਨੇ ਵੀ ਬਸ਼ਿੰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਸਤਿਕਾਰ ਦਿੱਤਾ ਹੈ। ਸ਼ੁਕਰੀਆ ਭਾਈਜਾਨ। ਬਹੁਤ ਜੀ ਨਿਊ ਜਨਰੇਸ਼ਨ ਸੀ ਸਾਡੇ ਨਾਲ, ਦੱਸ ਰਹੀ ਸੀ ਇਹ ਵਿਚਾਰ ਨੇ ਜਿਹੜੇ ਦੱਸਣੇ ਚਾਹੀਦੇ ਨੇ, ਦੁਨੀਆ ਨੂੰ ਪਤਾ ਲੱਗੇ ਕਿ ਯਾਰ ਸਾਡੇ ਪਾਕਿਸਤਾਨ ਦੇ ਵਿੱਚ ਆਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਾ, ਮੁਹੱਬਤ ਹੀ ਲੱਭਣੀ ਆ। ਅਸੀਂ ਹਮੇਸ਼ਾ ਮੁਹੱਬਤ ਦਾ ਪੈਗਾਮ ਹੀ ਦਿੱਤਾ ਤੇ ਮੁਹੱਬਤ ਹੀ ਲੈ ਕੇ ਅੱਗੇ ਵਧੇ ਨੇ। ਸਾਡੇ ਨਾਲ ਵੀਰ ਜੀ ਹੋਰ ਨੇ, ਇਹਨਾਂ ਤੋਂ ਪੁੱਛਦੇ ਆ ਤੁਸੀਂ ਕਿੱਦਾਂ ਜੀ ਵੇਂਦੇ ਹੋ ਪਾਕਿਸਤਾਨ ਦੇ ਬਾਰੇ ਦੇ ਵਿੱਚ, ਕੁਝ ਦੋ ਲਫ਼ਜ਼ਾਂ 'ਚ ਕੋਈ ਗੱਲ ਕਹਿਣਾ ਚਾਹੋ? ਸਰ ਮੈਂ ਇੱਦਾਂ ਹੀ ਕਹਿਣਾ, 1947 ਤੋਂ ਪਹਿਲਾਂ ਆਪਾਂ ਇੱਕ ਹੀ ਸੀ। ਅੱਜ ਆਪਣਾ ਖਾਣ ਪੀਣ ਪਹਿਰਾਵਾ ਤੇ ਭਾਸ਼ਾ ਵੀ ਇੱਕ ਆ। ਚਲੋ ਲਕੀਰਾਂ ਵੰਡੀਆਂ ਗਈਆਂ, ਕੋਈ ਸਰਕਾਰੀ ਟੈਨਸ਼ਨਾਂ ਹੋ ਗਈਆਂ, ਆਪਾਂ ਵੰਡੇ ਗਏ, ਪਰ ਜਿਹੜਾ ਇੰਨੇ ਬਟਵਾਰੇ ਤੋਂ ਬਾਅਦ ਅਸੀਂ ਮਿਲੇ ਆ, ਉਹ 47 ਦਾ ਕਿਸੇ ਤੇ ਨਾ ਦਾ ਸਿੱਖ ਤੇ ਪਰਛਾਵਾਂ, ਨਾ ਕਿਸੇ ਮੁਸਲਮਾਨ ਤੇ ਪਰਛਾਵਾਂ, ਉਹਨੂੰ ਭੁਲਾ ਕੇ ਸਾਰੇ ਦਰਦ ਨੂੰ ਅੱਜ ਵੀ ਇੱਕ ਦੂਜੇ ਨੂੰ ਬਹੁਤ ਪਿਆਰ ਬਣਦੇ ਆ, ਬਹੁਤ ਮੁਹੱਬਤ ਨਾਲ ਮਿਲਦੇ ਆ। ਯਾਨੀ ਕਿ ਅਸੀਂ ਇਹਨੂੰ ਭੁੱਲ ਨਹੀਂ ਸਕਦੇ ਜਿਹੜਾ ਪਿਆਰ ਸਾਨੂੰ ਇੱਥੇ ਮਿਲਿਆ। ਦੇਖੋ ਜੀ, ਆ ਮੁਹੱਬਤ ਆ, ਇਹ ਜਿਹੜੀ ਮੁਹੱਬਤ ਬੋਲ ਰਹੀ ਆ, ਮੂੰਹੋਂ ਬੋਲਦੇ ਹਰ ਬੰਦਾ ਦੱਸਦੇ ਆ ਕਿ ਕਿਸ ਤਰ੍ਹਾਂ ਇੱਥੇ ਪਾਕਿਸਤਾਨ 'ਚ ਆ ਕੇ ਕਿੱਦਾਂ ਸਾਰੇ, ਮਤਲਬ ਇਹਦੇ ਵਿੱਚ ਫਰਕ ਤੇ ਮਹਿਸੂਸ ਹੁੰਦਾ ਨਹੀਂ। ਸਾਡੀ ਜ਼ਬਾਨ, ਪਿਆਰ, ਮੁਹੱਬਤ, ਮਿਠਾਸ, ਹਰ ਚੀਜ਼ ਉਹੀ ਆ। ਸਾਡਾ ਰੰਗ ਵੀ ਸੇਮ ਆ, ਸਾਡੀਆਂ ਗੱਲਾਂ ਬਾਤਾਂ, ਵੱਡੇ ਛੋਟੇ, ਸਾਡੀਆਂ ਹਰ ਚੀਜ਼, ਵਾਢੀਆਂ ਆ ਗਈਆਂ ਤੇ ਮੌਸਮ ਆ ਗਿਆ, ਮਤਲਬ ਹਰ ਚੀਜ਼ ਸਾਡਾ ਸੇਮ ਆ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਉਣ